ਸਾਡੇ ਬੰਦਿਆਂ ਨੇ ਗੁੱਸਾ ਕੀਤਾ, ਨਵੇਂ ਬੰਦੇ ਸੀ, ਨਹੀਂ ਸੀ ਐਡਾ ਪਤਾ ਕਿ ਯਾਰ ਜੋੜ ਬਰਕਰਾਰ ਹੀ ਰੱਖੀ ਦੇ ਜਦੋਂ ਇੰਨੇ ਕਲੋਜ਼ ਫੈਸਲੇ ਹੋਣ। ਹਾਂਜੀ ਅਸੀਂ ਕਿ ਅਸੀਂ ਨਹੀਂ ਭਜਾਉਣਾ, ਇਕੱਠੇ ਨਹੀਂ ਭੱਜੇ। ਸਾਨੂੰ ਬੜਾ ਕਿਹਾ ਹਾਜੀ ਸ਼ਫੀ ਕਿਹਾ ਨੇ, ਬੜਾ ਸਾਨੂੰ ਕਿਹਾ ਵੀ ਇਦਾਂ ਪੁੱਤ ਜੋੜ ਨਹੀਂ ਤੋੜੀ ਦੇ ਹੁੰਦੇ, ਆਪਣਾ ਬਹੁਤ ਚੰਗਾ ਜੋੜ ਬਣਿਆ। ਉਸਤਾਦ ਜ਼ਾਹਦ ਨੇ ਵੀ ਕਿਹਾ। ਅਸੀਂ ਨਵੇਂ ਬੰਦੇ ਸੀ, ਇਸ ਗੱਲ ਨੂੰ ਸਮਝੇ ਨਹੀਂ ਅਸੀਂ। ਸਹੀ ਜੀ। ਖੈਰ ਸਮਝੀ ਹੁੰਦੀ ਉਸ ਦੌਰ ਸੀ, ਚੰਗਾ ਬਹੁਤ ਅਰੂਜ ਤੇ ਦੌੜਦਾ ਸੀ। ਇਹ 93 ਵਾਲੇ ਬੋਲਦ ਚੀਨੇ ਦੇ ਨਾਲ ਲੱਗਦੇ ਹੁੰਦੇ ਸੀ, ਚਾਚੇ ਇਸ਼ਤੇ ਵਾਲੇ ਬੋਲਦ ਨਾਲ ਇਹ ਲੱਗਦੇ ਹੁੰਦੇ ਸੀ। ਅੱਛਾ ਜੀ। ਖੈਰ ਜਿੱਤਦੇ ਹੋਣਗੇ ਜਾਂ ਜਿੱਦਾਂ ਵੀ, ਮੈਂ ਉਹ ਦੌੜਾਂ ਨਹੀਂ ਦੇਖੀਆਂ ਤੇ ਲੇਕਿਨ ਸਾਡਾ ਜੋੜ ਬਣ ਗਿਆ ਇਹ। ਅੱਛਾ ਜੀ। ਪਹਿਲੀ ਦੌੜ ਆਈ 470 ਵਾਲਾ ਮੇਲਾ ਸੀਗਾ, 470 ਦੇ ਵਿੱਚ ਨਾ ਮੇਲਾ ਸੀ, ਉੱਥੇ ਸਾਡਾ ਜੋੜ ਬਣਾਤਾ ਤੇ ਸਵਾਰ ਬਣਾਤਾ ਉਸਤਾਦ ਜ਼ਾਹਦ। ਅੱਛਾ ਜੀ। ਉਸਤਾਦ ਜ਼ਾਹਦ ਨੇ ਬੋਲਦ ਭਜਾਇਆ। ਅਸੀਂ ਜਾ ਕੇ ਨਾ ਉੱਥੇ 6ਵੇਂ ਰਾਊਂਡ ਦੇ ਵਿੱਚ ਭੱਜੇ। ਅੱਛਾ ਜੀ। ਅਸੀਂ ਰਾਊਂਡ ਵਿਨ ਕਰ ਲਿਆ ਆਪਣਾ ਪੰਛੀ ਬੋਲ ਦੇ ਨਾਲ। ਬੋਲ ਤਿਆਰ ਕਰਨ ਡਏ ਸੀ। ਮੈਂ ਇੱਕ ਦੋ ਵਾਰੀ ਉਸਤਾਦ ਜ਼ਾਹਦ ਨੂੰ ਪੁੱਛਿਆ, ਉਦੋਂ ਬੱਗੀ ਸਿੰਘੀ ਵਾਲਾ ਬੋਲ ਔਰ ਚੀਨਾ ਬੋਲ 93 ਵਾਲਾ ਇਹ ਵੀ ਫਾਈਨਲ ਦੇ ਵਿੱਚ ਆਏ ਸੀ। ਨਾਰੀ ਬੋਲ ਤੋਂ 78 ਵਾਲਾ ਲਾਖਾ ਇਹ ਬੋਲ ਹਾਰ ਗਏ ਸੀਗੇ, ਯਾਨੀ ਕਿ ਕਾਜਲ ਬੋਲ ਔਰ ਖੋਖਰਾਂ ਵਾਲਾ ਚੀਨਾ ਜਿਹੜਾ ਕਲਿਆਣਪੁਰੀਆਂ ਕੋਲ ਚਲਾ ਗਿਆ ਸੀ, ਇਹ ਵੀ ਫਾਈਨਲ ਦੇ ਵਿੱਚ ਆਏ ਸੀ। ਅੱਛਾ ਜੀ। ਯਾਨੀ ਕਿ ਚੰਗੇ ਨਾਮਵਰ, ਯਾਨੀ ਕਿ ਜਿੰਨੇ ਵੀ ਉਸ ਦੌਰ ਦੇ ਚੰਗੇ ਬੋਲ ਸੀ ਸਾਰੇ ਹੀ ਭੱਜੇ। ਮੈਂ ਉਸਤਾਦ ਜ਼ਾਹਰ ਨੂੰ ਪੁੱਛਿਆ, ਮੈਂ ਕਿੱਦਾਂ ਕੋਈ ਦੂਆ ਤੀਆ ਨੰਬਰ ਕਰਨਗੇ? ਉਹਨੇ ਕਿਹਾ ਅੱਲਾ ਤੋਂ ਖੈਰ ਮੰਗ, ਤੁਸੀਂ ਆਪਣਾ ਬੋਲ ਤਿਆਰ ਕਰੋ, ਅੱਲਾ ਚੰਗੀ ਕਰੂਗਾ। ਅੱਛਾ ਜੀ। ਅਸੀਂ ਬੋਲ ਖੈਰ ਤਿਆਰ ਕੀਤਾ, ਬੋਲ ਭੱਜੇ। ਸ਼ਾਮ ਨੂੰ ਮਾਸ਼ਾਅੱਲਾ ਨਾ ਜੀ ਪਹਿਲਾ ਨੰਬਰ ਕਰ ਗਿਆ ਬੋਲ ਸਾਡਾ। ਜ਼ਬਰਦਸਤ। ਕਲੋਜ਼ਿੰਗ ਫੈਸਲੇ ਦੇ ਉੱਤੇ ਯਾਨੀ ਕਿ ਪਹਿਲਾ ਨੰਬਰ ਸਾਡੇ ਬੋਲਦ ਨੇ ਕੀਤਾ ਤੇ ਪੰਛੀ ਬੋਲਦ, ਦੂਸਰੇ ਨੰਬਰ ਤੇ ਬੱਗੀ ਸਿੰਘੀ ਵਾਲਾ ਬੋਲਦ ਔਰ ਚੀਨਾ ਬੋਲ 93 ਵਾਲਾ। ਉਦੋਂ 57 ਵਾਲਿਆਂ ਨੇ ਮੁੱਲ ਨਹੀਂ ਸੀ ਲਿਆ, ਪਿਛਲੇ ਘਰ ਤੇ ਬਹੁਤ ਤਕੜੇ ਰੂਜ ਤੇ ਭੱਜਣ ਡਿਆ ਸੀ। ਸਹੀ ਜੀ। ਤੀਸਰੇ ਨੰਬਰ ਤੇ ਖੋਖਰਾਂ ਵਾਲਾ ਚੀਨਾ ਜਿਹੜਾ ਕਲਿਆਣਪੁਰੀਆਂ ਨੇ ਲੈ ਲਿਆ, ਉਹਦੇ ਨਾਲ ਕਾਜਲ ਬੋਲਦ 47 ਵਾਲਾ। ਅੱਛਾ। ਤੀਸਰੇ ਨੰਬਰ ਤੇ ਇਹ ਗੱਡੀ ਲੱਗੀ। ਹਜੇ ਸਾਨੂੰ ਦੂਸਰਾ ਦਿਨ ਅਸੀਂ 70 ਵਾਲੀ ਦੌੜ ਭੱਜ ਕੇ ਆਏ ਆ। ਉਦੋਂ ਕੋਈ ਨਾ ਕੋਈ ਐਡਾ ਹੈ ਨਹੀਂ ਸੀ ਹੈਗਾ, ਵਕਫੇ ਦੇ ਬਾਰੇ ਕੋਈ ਨਹੀਂ ਸੀ ਹੁੰਦਾ ਵੀ ਯਾਰ ਵਕਫਾ ਪਾਉਣਾ ਚਾਹੀਦਾ ਤੇ ਐ ਹੋਣਾ ਚਾਹੀਦਾ। ਇੱਕ ਦਿਨ 'ਚ ਅੱਜ ਭੱਜ ਗਏ ਤਾਂ ਕੱਲ੍ਹ ਨੂੰ ਉੱਥੇ ਦੌੜ ਤੇ ਪਰਸੋਂ ਨੂੰ ਉੱਥੇ ਦੌੜ, ਇਦਾਂ ਵੀ ਹੁੰਦੀ ਸੀ। ਅੱਛਾ ਜੀ। ਇੱਥੇ 50 ਵਾਲੇ ਗਰਾਊਂਡ ਦੇ ਵਿੱਚ ਸੀ ਮੇਲਾ, ਮੇਲੇ ਦੀ ਦੌੜ ਸੀਗੀ। ਤੇ ਹੁਣ ਚੀਨੇ ਬੋਲਦ ਵਾਲਿਆਂ ਨਾਲ ਸਾਡਾ ਨਾ ਥੋੜ੍ਹਾ ਜਿਹਾ ਵੀਡੀਓ ਤੇ ਨਾ ਰੌਲਾ ਜਿਹਾ ਬਣਿਆ ਰਿਹਾ, ਕੋਈ 10 ਕੁ ਮਿੰਟ ਯਾਨੀ ਕਿ ਇਸ਼ੂ ਬਣਿਆ ਰਿਹਾ ਵੀ ਪੈਰਾਂ ਦੀ ਰੱਖ ਚੱਕ ਹੋਈ ਸੀ, ਐਡਾ ਨਾ ਕੋਈ ਕਲੀਅਰ ਹੋ ਕੇ ਨਹੀਂ ਸੀ ਅਸੀਂ ਜਿੱਤੇ। ਇਹ ਕਿਹੜੀ ਗੇਮ ਦਾ ਹੈ? 70 ਵਾਲੀ? 70 ਵਾਲੀ ਦੌੜ। ਅੱਛਾ ਜੀ। ਉਹਨਾਂ ਨੂੰ ਇਹ ਸੀ ਵੀ ਯਾਰ ਨਵਾਂ ਬੱਚਾ ਉੱਠਿਆ ਕੱਲ੍ਹ ਦਾ, ਲੈ ਸਾਨੂੰ ਜਿੱਤ ਗਿਆ। ਇੱਥੇ ਨਾ ਉਹਨਾਂ ਨੇ ਕਿਹਾ ਵੀ 50 ਵਾਲੇ ਗਰਾਊਂਡ 'ਚ ਲੱਗਣਾ। ਅੱਛਾ ਜੀ। ਚੈਲੰਜ ਹੋ ਗਿਆ ਪਹਿਲੇ ਹੀ। ਹਾਂਜੀ 50 ਵਾਲੇ ਗਰਾਊਂਡ 'ਚ ਲੱਗਣਾ, ਯਾਨੀ ਕਿ ਮੇਰੇ ਨਾਲ ਦੇ ਜਿਹੜੇ ਮੁੰਡੇ ਸੀ, ਮੇਰੇ ਯਾਰ ਬੇਲੀ ਜਾਂ ਮੇਰੇ ਰਿਸ਼ਤੇਦਾਰ ਕਜ਼ਨ, ਉਹਨਾਂ ਨੂੰ ਇਹ ਗੱਲ ਯਾਨੀ ਕਿ ਹਾਜੀ ਸ਼ਫੀਕਾ ਨੂੰ ਵੀ ਇਹ ਗੱਲ ਦਾ ਪਤਾ ਹੀ ਹੋਣਾ, ਜ਼ਾਹਰੀ ਗੱਲ ਆ ਵੀ ਬੋਲ ਲੱਗਣਾ। ਅੱਛਾ ਜੀ। ਇੱਥੇ ਆਏ ਉਹ, ਅਸੀਂ ਬੋਲ ਤਿਆਰ ਤੁਰ ਕੀਤਾ। ਇੱਕ ਦਿਨ ਦਾ ਵਕਫਾ ਪਿਆ ਵਿੱਚ ਤੇ ਸਾਡਾ ਉਹੀ ਜੋੜ ਬਰਕਰਾਰ ਇਹਨਾਂ ਨੇ ਚੀਨੇ 93 ਵਾਲੇ ਬੋਲ ਦੇ ਨਾਲ ਜੋੜਿਆ ਜੀ। ਪੀਰ ਅਫਜ਼ਲ ਵਾਲਾ 80 ਬਲਾਕੀ ਵਾਲਾ ਬੋਲ। ਅੱਛਾ। ਉਤਲੇ ਪਾਸੇ ਬੱਗੀ ਸਿੰਘੀ ਵਾਲਾ ਬੋਲ ਇਹਨਾਂ ਨੇ ਸਾਈਡ ਤੇ ਕਰਕੇ ਬੋਲ ਦੋ ਜੋੜ ਲਿਆ। ਉਸਤਾਦ ਗਾਮੂ ਉਹਨਾਂ ਦਾ ਬੋਲ ਭਜਾਉਂਦਾ ਸੀ, ਸਾਡਾ ਉਸਤਾਦ ਜ਼ਾਹਦ ਭਜਾਉਂਦਾ ਸੀ। ਅੱਛਾ ਜੀ। ਅਸੀਂ ਲੱਗੇ ਨਾਲ, ਜ਼ਾਹਰੀ ਗੱਲ ਆ ਉਦੋਂ ਇਹਨਾਂ ਨੇ ਸਾਡੇ ਮਗਰ ਆਉਣਾ ਸੀ, ਅਸੀਂ ਬੋਲਦ ਕੱਢੇ, ਸਾਡੇ ਇਹ ਮਗਰ ਆਏ, ਇਹ ਹਾਰ ਗਏ ਸਾਡੇ ਕੋਲ। ਅੱਛਾ ਜੀ। ਰਾਉਂਡ ਕੱਚੇ 'ਚ 2 ਗੱਡੀਆਂ ਗਈਆਂ, 5ਵਾਂ ਰਾਉਂਡ ਸੀਗਾ, 5ਵੀਂ ਲਈ ਸਾਡੀ ਸੀ, ਚੌਥੀ ਲਈ 'ਚ ਇਹ ਭੱਜੇ, ਇਹ ਸਾਡੇ ਕੋਲੋਂ ਹਾਰ ਗਏ। ਸ਼ਾਮ ਨੂੰ ਅਸੀਂ ਫਾਈਨਲ ਵੀ ਵਿਨ ਕਰ ਲਿਆ। ਅੱਛਾ ਜੀ। ਫਾਈਨਲ ਦੇ ਵਿੱਚ ਉਦੋਂ ਵੀ ਬੜੀਆਂ ਤਕੜੀਆਂ ਗੱਡੀਆਂ ਆਈਆਂ ਸੀ। ਅਸੀਂ ਖੈਰ ਜ਼ਾਹਰੀ ਗੱਲ ਆ, ਜਿਸ ਦੌਰ ਦੇ ਵਿੱਚ ਵੀ ਕੋਈ ਬੋਲਦ ਭੱਜਦਾ ਤਕੜੇ ਬੋਲਦ ਹੁੰਦੇ ਹੀ ਆਏ। ਹਾਂਜੀ। ਨਾਲੇ 50 ਵਾਲੇ ਗਰਾਊਂਡ ਦੇ ਵਿੱਚ ਦੌੜ ਹੋਵੇ ਤਾਂ ਤਕੜੇ ਬੋਲਦ ਨਾਲ ਭੱਜਣ, ਇਹ ਵੀ ਗੱਲ ਨਹੀਂ ਹੁੰਦੀ। ਸਹੀ ਜੀ। ਅਸੀਂ ਫਾਈਨਲ ਵਿਨ ਕਰ ਲਿਆ ਔਰ 2 ਦਿਨ ਦਾ ਫਿਰ ਵਕਫਾ ਪਿਆ ਤਾਂ 99 ਵਾਲਾ 299 ਵਾਲਾ ਮੇਲਾ ਆ ਗਿਆ। ਅੱਛਾ ਜੀ। ਅਸੀਂ ਆਪਣਾ ਉਹੀ ਜੋੜ ਬਰਕਰਾਰ ਰੱਖਿਆ। ਚਾਚੇ ਇਸ਼ਤੇ ਵਾਲਾ ਬੋਲਦ ਚਾਂਦ ਬੜੇ ਅਰੂਜ ਤੇ ਭੱਜਦਾ ਸੀ ਔਰ ਪੈਪਸੀ ਵਾਲਾ ਬੋਲਦ ਉਸਤਾਦ ਸ਼ਾਹਦ ਭਜਾਉਂਦਾ ਸੀ। ਠੀਕ ਜੀ। ਐਂਟਰੀਆਂ ਦੇ ਉੱਤੇ ਚਾਚਾ ਇਸ਼ਤਾ ਅੱਲਾ ਪਾਕ ਜੰਨਤ 'ਚ ਜਗ੍ਹਾ ਦਾ ਫੌਤ ਹੋ ਗਏ। ਉਹਨਾਂ ਨੇ ਐਂਟਰੀਆਂ ਉੱਤੇ ਕਿਹਾ, ਮੇਰਾ ਦੋਸਤ ਆ ਕੁਰਬਾਨ ਐਂਟਰੀਆਂ ਕਰਾਉਣ ਗਿਆ ਕਾਨੀ, ਉਹਨੂੰ ਪੁੱਛਿਆ ਵੀ ਕਾਨੀ ਕਿਹੜੇ ਰਾਉਂਡ 'ਚ ਭੱਜਣਾ? ਹਾਂਜੀ। ਉਹਨੇ ਸ਼ੁਗਲ ਨਾਲ ਕਿਹਾ, ਉਹਨੇ ਕਿਹਾ ਚਾਚਾ ਗਰਾਊਂਡ 'ਚ ਹੀ ਭੱਜਣਾ। ਅੱਛਾ ਜੀ। ਰਾਉਂਡ ਤਾਂ ਜਿਹੜੇ 'ਚ ਭੱਜਣਾ ਗਰਾਊਂਡ 'ਚ ਹੀ ਭੱਜਣਾ। ਉਹਨੇ ਕਿਹਾ ਨਹੀਂ ਮੈਨੂੰ ਇੱਥੇ ਦੱਸ ਤੂੰ ਕਿਹੜੇ ਰਾਉਂਡ 'ਚ ਭੱਜਣਾ, ਤੇਰੇ ਨਾਲ ਲੱਗਣਾ। ਅੱਛਾ ਜੀ। ਸਾਡੀ ਲੀਹ ਆਈ ਜੀ 5ਵੇਂ ਰਾਉਂਡ ਦੀ 6ਵੀਂ ਦੀ। ਅੱਛਾ ਜੀ। ਚਾਚੇ ਇਸ਼ਤੇ ਵਾਲਾ ਬਹੁਤ ਸਾਡੇ ਨਾਲ ਲੱਗਣਾ ਸੀ, 99 ਵਾਲਾ ਗਰਾਊਂਡ ਸੀ। ਅਸੀਂ ਲੱਗ ਗਏ ਉਹਦੇ ਨਾਲ, ਯਾਨੀ ਕਿ ਸਾਡੇ ਮਗਰ ਹੀ ਉਹਨੇ ਜਾਣਾ ਸੀ। ਅਸੀਂ ਬੋਲਦ ਕੱਢੇ, ਸਾਡੇ ਮਗਰ ਚਾਚੇ ਇਸ਼ਤੇ ਵਾਲਾ ਔਰ ਪੈਪਸੀ ਵਾਲਾ ਬੋਲ, ਸਾਡੇ ਮਗਰ ਉਸਤਾਦ ਸ਼ਾਹਦ ਸਵਾਰ ਸੀ, ਉਹਨਾਂ ਦਾ ਗੱਡੀ ਆ ਗਈ ਉਹਨਾਂ ਦੀ ਸਾਡੇ ਮਗਰ। 2 ਹੀ ਗੱਡੀਆਂ ਗਈਆਂ ਉਦਣ ਵੀ। ਅੱਛਾ ਜੀ। ਖੈਰ ਸਾਡੇ ਬੋਲਦਾਂ ਨੇ ਰੇੜਾ ਪਾ ਕੇ, ਪੂਰਾ ਇੱਕ ਰੇੜਾ ਪਾ ਕੇ ਨਾ ਚਾਚੇ ਇਸ਼ਤੇ ਵਾਲੇ ਬੋਲ ਨੂੰ ਔਰ ਪੈਪਸੀ ਵਾਲੇ ਬੋਲ ਨੂੰ ਅਸੀਂ ਨਾ ਰਾਉਂਡ 'ਚ ਜਿੱਤ ਲਿਆ। ਸਹੀ। ਸ਼ਾਮ ਨੂੰ ਫਿਰ ਅਸੀਂ ਦੌੜ ਵੀ ਵਿਨ ਕਰ ਲਈ। ਸਹੀ।
ਯਾਨੀ ਕਿ ਉਸਤਾਦ ਜ਼ਾਹਦੀ ਸਵਾਰ ਉਸਤਾਦ ਜ਼ਾਹਦੀ ਸਵਾਰ ਸੀਗਾ। 8 ਜਾਂ 9 ਦਿਨ ਦੇ ਵਿੱਚ ਅਸੀਂ 3 ਦੌੜਾਂ ਭੱਜੀਆਂ ਔਰ ਤਿੰਨੇ ਵਿਨਰ ਕਰ ਲਈਆਂ। ਸਹੀ ਜੀ। ਪਹਿਲੇ ਦਿਨ ਤੁਸੀਂ ਚੀਨੇ ਨੂੰ ਰੌਂਡ 'ਚ ਹਰਾਇਆ, ਦੂਸਰੇ ਦਿਨ ਫਿਰ ਦੂਸਰੀ ਮਰਤਬਾ ਫਿਰ ਚੀਨੇ ਨੂੰ ਕੱਚੇ ਰੌਂਡ 'ਚ ਹਰਾਇਆ। ਹਾਂਜੀ। ਤੀਸਰੀ ਵਾਰੀ ਅਸੀਂ ਪੈਪਸੀ ਵਾਲੇ ਬੋਲਦ ਨੂੰ, ਪੂਰੇ ਰੂਜ ਦੇ ਵਿੱਚ ਪੈਪਸੀ ਵਾਲਾ ਬੋਲਦ ਤਕੜਾ ਬੋਲਦ ਭੱਜਿਆ ਔਰ ਚਾਂਦ ਬੋਲਦ ਚਾਚੇ ਇਸ਼ਤੇ ਵਾਲਾ ਬੜਾ ਤਕੜਾ ਭੱਜਿਆ। ਇਹ ਹਰਾਏ ਤੁਸੀਂ ਰੌਂਡ 'ਚ। ਅਸੀਂ ਨਵੇਂ ਬੰਦੇ ਸੀਗੇ, ਸਾਨੂੰ ਨਹੀਂ ਸੀ ਪਤਾ। ਸਾਡਾ ਜੀ ਹੈ ਨਾ ਜੋੜ ਤੋੜਨ ਦੇ ਵਿੱਚ ਨਾ ਬੜੇ ਬੰਦਿਆਂ ਨੇ ਨਾ ਯਾਨੀ ਕਿ ਕਿਰਦਾਰ ਅਦਾ ਕਰਨਾ ਸ਼ੁਰੂ ਕਰਤਾ। ਜਦੋਂ ਕੋਈ ਚੰਗਾ ਬੋਲਦ ਭੱਜਦਾ ਹੋਵੇ ਉਹਦੀ ਮੁਖਾਲਫਤ ਬਹੁਤ ਜ਼ਿਆਦਾ ਹੋ ਜਾਂਦੀ ਹੈ। ਇਸ ਤਰ੍ਹਾਂ ਹੀ ਹੈ ਜੀ। ਤੇ ਮੁਖਾਲਫਤ ਹੀ ਉਦੋਂ ਹੁੰਦੀ ਹੈ ਜਦੋਂ ਕੋਈ ਸ਼ੈ ਚੰਗੀ ਹੋਵੇ। ਲੋਕਾਂ ਨੂੰ ਇਹ ਸੀ ਯਾਰ ਇਹ ਜੋੜ ਟੁੱਟੇ, ਯਾਨੀ ਕਿ ਹੁਣ 10 ਦਿਨਾਂ ਦੇ ਵਿੱਚ 8-9-10 ਦਿਨਾਂ ਦੇ ਵਿੱਚ 3 ਦੌੜਾਂ ਵਿਨ ਕਰ ਲੈਣੀਆਂ ਕੋਈ ਛੋਟੀ ਜੀ ਗੱਲ ਨਹੀਂ ਹੈਗੀ ਔਰ ਚੰਗੇ ਟਾਪ ਕਲਾਸ ਦੇ ਬੋਲਦਾਂ ਨੂੰ ਜਿੱਤ ਲੈਣਾ, ਰੌਂਡ ਦੇ ਵਿੱਚ ਹੀ ਜਿੱਤ ਲੈਣਾ। ਸ਼ਿਕਾਰੀ ਜਦੋਂ ਵੀ ਕੋਈ ਬੋਲਦ ਚੰਗਾ ਭੱਜਦਾ ਉਹਦੇ ਬਾਰੇ ਨਾ ਸਿਰ ਜੋੜ ਕੇ ਬਹਿ ਜਾਂਦੇ ਵੀ ਇਹਦਾ ਜੋੜ ਕਿੱਦਾਂ ਤੋੜਨਾ, ਇਹਦਾ ਕੀ ਕਰਨਾ, ਇਹਦਾ ਤੋੜ ਲੱਭੋ ਕੋਈ। ਤੋੜ ਲੱਭੋ ਕੀ। ਸਾਡੇ ਰਿਸ਼ਤੇਦਾਰ ਬੈਠੇ 164 ਸ਼ੇਖਾਂ ਦੇ ਵਿੱਚ। ਅੱਛਾ ਜੀ। ਨਸੀਰ ਵਾਲਾ ਸੌਰੀ ਸ਼ੇਖਾਂ ਵਾਲਾ ਲਾਖਾ ਬੱਚਾ ਭੱਜਦਾ ਸੀਗਾ, ਕਾਲੇ ਲੰਬੜ ਵਾਲਾ। ਅੱਛਾ ਜੀ। ਖੈਰ ਉਦੋਂ ਅਸੀਂ ਨਵੇਂ ਬੰਦੇ ਸੀ, ਨਹੀਂ ਐਡਾ ਪਤਾ ਲੱਗਾ ਵੀ ਪਲਾਨ ਕੀ ਸੀ ਲੋਕਾਂ ਦਾ, ਲੇਕਿਨ ਅਸੀਂ ਸਿੱਧੇ ਬੰਦੇ ਸੀ, ਸਿੱਧੇ ਹਿਸਾਬ ਨਾਲ ਹੀ ਚੱਲੇ। ਅੱਛਾ ਜੀ। ਸਾਡੇ ਉੱਥੇ ਰਿਸ਼ਤੇਦਾਰ ਬੈਠੇ, ਉਹਨਾਂ ਨੂੰ ਜਾ ਕੇ ਉਹਨਾਂ ਨੇ ਕਿਹਾ ਵੀ ਤੁਹਾਡੇ ਉੱਥੇ ਨਾ ਨਾਨਕਿਆਂ ਦਾ ਬੋਲਦ ਭੱਜਦਾ ਤੇ ਉਹ ਬੋਲਦ ਸਾਨੂੰ ਜੋੜ ਕੇ ਦਿਓ। ਅੱਛਾ ਜੀ। ਉਹ ਸਾਡੇ ਉੱਥੇ ਜਿਹੜੇ ਬੰਦੇ ਬੈਠੇ ਉਹਨਾਂ ਨੂੰ ਆ ਕੇ ਜਦੋਂ ਉਹਨਾਂ ਨੇ 1-2 ਵਾਰੀ ਕਿਹਾ, ਉਹਨਾਂ ਨੂੰ ਮਜਬੂਰ ਹੀ ਇੰਨਾ ਕਰ ਦਿੱਤਾ ਨਾ। ਤੁਹਾਡੇ ਕੋਲ ਆ ਗਏ ਤੇ ਤੁਸੀਂ ਕਿੱਥੋਂ ਮੋੜਨਾ ਸੀ ਉਹਨਾਂ ਨੂੰ? ਅਸੀਂ ਨਹੀਂ ਸੀ ਉਹਨਾਂ ਨੂੰ ਮੋੜ ਸਕਦੇ। ਸਾਨੂੰ ਬੜਾ ਕਿਹਾ, ਹਾਜੀ ਸ਼ਫੀ ਕਿਹਾ ਨੇ ਬੜਾ ਸਾਨੂੰ ਕਿਹਾ ਵੀ ਇਦਾਂ ਪੁੱਤ ਜੋੜ ਨਹੀਂ ਤੋੜੀ ਦੇ ਹੁੰਦੇ, ਆਪਣਾ ਬਹੁਤ ਚੰਗਾ ਜੋੜ ਬਣਿਆ। ਉਸਤਾਦ ਜ਼ਾਹਦ ਨੇ ਵੀ ਕਿਹਾ। ਅਸੀਂ ਨਵੇਂ ਬੰਦੇ ਸੀ, ਇਸ ਗੱਲ ਨੂੰ ਸਮਝੇ ਨਹੀਂ ਅਸੀਂ। ਸਹੀ ਜੀ। ਖੈਰ ਸਮਝੀ ਹੁੰਦੀ ਉਸ ਦੌਰ ਦੇ ਵਿੱਚ ਅਸੀਂ ਕਿਤੇ ਦੇ ਕਿਤੇ ਹੁੰਦੇ। ਅੱਛਾ ਜੀ। ਅਸੀਂ ਸ਼ੇਖਾਂ ਵਾਲੇ ਲਾਖੇ ਬੋਲਦ ਨੂੰ ਨਾ ਬੋਲ ਦੇ ਦਿੱਤਾ। ਅੱਛਾ ਜੀ। 12 ਫਾਟਕ ਦੌੜ ਆ ਗਈ। ਪੀਰ ਅਫਜ਼ਲ ਵਾਲਾ ਔਰ 80 ਚੀਨਾ 93 ਵਾਲਾ ਇਹੀ ਜੋੜ ਫੇਰ ਬਣ ਕੇ ਆਇਆ। ਜਦੋਂ ਇਹੀ ਫੇਰ ਜੋੜ ਬਣ ਕੇ ਆਇਆ ਤੇ ਅਸੀਂ ਬੋਲਦ ਲਾਖੇ ਨਾਲ ਜੋੜ ਲਿਆ ਔਰ ਪੰਛੀ ਬੋਲਦ ਜਿਹੜਾ ਹਾਜੀ ਛੀਣੇ ਵਾਲੇ ਚਿਸ਼ਤੀਆਂ ਵਾਲੇ ਬੋਲਦ ਨਾਲ ਜੋੜ ਗਏ। ਅੱਛਾ ਜੀ। ਅਸੀਂ ਚੌਥੇ ਰਾਉਂਡ ਦੇ ਵਿੱਚ ਭੱਜੇ ਤੇ ਸਾਡਾ ਬੋਲਦ ਯਾਨੀ ਕਿ ਰਾਉਂਡ ਵਿਨ ਕਰ ਗਿਆ। ਪੈਪਸੀ ਵਾਲਾ ਬੋਲਦ ਸੀ ਔਰ ਉਹਦੇ ਨਾਲ ਮੈਨੂੰ ਸ਼ੱਕ ਪੈਂਦੀ ਸ਼ਾਇਦ ਬੰਬੂ ਇਹਨਾਂ ਦਾ ਬਹਿਣੀਵਾਲਾਂ ਦਾ ਪੀਲਾ ਬੋਲਦ ਸੀ। ਅੱਛਾ ਜੀ। ਇਹਦੇ ਕੋਲੋਂ ਅਸੀਂ ਰਾਉਂਡ ਵਿਨ ਕਰ ਲਿਆ, ਕਲੋਜ਼ ਫੈਸਲੇ ਦੇ ਕਰ ਲਿਆ, ਬਹੁਤਾ ਜਿਹੜਾ ਛੱਡ ਕੇ ਜਿੱਤੇ। ਸਹੀ। ਪੰਛੀ ਬੋਲਦ ਔਰ ਹਾਜੀ ਛੀਣੇ ਵਾਲਾ ਬੋਲਦ ਭੱਜੇ, ਇਹ ਲੀਹ ਕੱਟ ਕ੍ਰਾਸ ਕਰ ਗਏ, ਯਾਨੀ ਕਿ ਲੀਹ ਕੱਟ ਗਏ ਇਹਨਾਂ ਦੇ ਨਾਲ। ਹਾਂਜੀ, ਇਹਨਾਂ ਦੇ ਚੀਨਾ ਬੋਲਦ ਲੱਗਾ ਔਰ 80 ਬਲਾਕੀ ਵਾਲਾ ਬੋਲਦ ਇਹਨਾਂ ਦੇ ਨਾਲ ਕੱਚੇ ਗੇੜੇ ਲੱਗੇ। ਅੱਛਾ ਜੀ। ਸ਼ਾਮ ਨੂੰ ਸਾਡਾ ਬੋਲਦ ਮੈਨੂੰ ਸ਼ੱਕ ਪੈਂਦੀ ਸ਼ਾਇਦ ਤੀਸਰੇ ਨੰਬਰ ਤੇ ਲੱਗਾ। ਚੀਨਾ ਵੀ ਫਾਈਨਲ 'ਚ ਆ ਗਿਆ। ਚੀਨਾ ਫਾਈਨਲ 'ਚ ਆ ਗਿਆ। ਚੀਨਾ ਦੌੜ ਵਿਨ ਕਰ ਗਿਆ। ਅੱਛਾ ਠੀਕ ਜੀ। ਚੀਨਾ ਦੌੜ ਵਿਨ ਕਰ ਗਿਆ। ਅਗਲੀ ਦੌੜ ਤੇ ਅਸੀਂ ਫੇਰ ਜੋੜ ਇਕੱਠਾ ਕੀਤਾ। ਜੇ ਤੁਸੀਂ ਸ਼ੇਖਾਂ ਵਾਲੇ ਨੇ ਬਣਾਇਆ ਜੋੜ, ਹਾਂਜੀ, ਕਿੰਨੇ ਭਜਾਇਆ ਜੀ ਇਹ ਜੋੜ? ਉਦੋਂ ਉਸਤਾਦ ਸ਼ਬੀਰ ਸਾਹਿਬ ਨੇ ਜੋੜ ਭਜਾਇਆ ਹੈ। ਅੱਛਾ ਜੀ। ਹਾਂਜੀ। ਅੱਛਾ, ਅਗਲਾ ਜੋੜ ਤੁਸੀਂ ਇਕੱਠਾ ਕਿੱਥੇ ਕੀਤਾ ਫਿਰ? ਅਸੀਂ ਫਿਰ 50 ਵਾਲੇ ਗਰਾਊਂਡ 'ਚ ਦੌੜ ਆ ਗਈ। ਅੱਛਾ ਜੀ। 8-10 ਦਿਨ ਦੇ ਵਕਫੇ ਦੇ ਨਾਲ ਅਸੀਂ ਉੱਥੇ ਫੇਰ ਜੋੜ, ਪੁਰਾਣਾ ਜੋੜ ਆ ਗਿਆ ਪੰਛੀ ਵਾਲਾ। ਪੰਛੀ ਵਾਲਾ ਅਸੀਂ ਜੋੜ ਇਕੱਠਾ ਕਰ ਲਿਆ। ਉਹਨਾਂ ਨੇ ਜੀ ਚੀਨਾ ਬੋਲਦ ਔਰ 80 ਬਲਾਕੀ ਵਾਲਾ ਹੀ ਜੋੜ ਰੱਖਿਆ, ਯਾਨੀ ਕਿ ਉੱਥੋਂ 12 ਫਾਟਕੋਂ ਜਿੱਤ ਆਏ। ਅਸੀਂ ਇਹੀ ਜਦੋਂ ਜੋੜ ਬਰਕਰਾਰ ਰੱਖਿਆ, ਅਸੀਂ ਕੱਚੇ ਗੇੜੇ ਲੱਗੇ ਇਹਦੇ ਨਾਲ, ਚੀਨੇ ਬੋਲਦ ਦੇ ਨਾਲ। ਸਾਡੇ ਬੋਲਦ ਯਾਨੀ ਕਿ ਇੱਕ ਵਾਰੀ ਜੋੜ ਟੁੱਟਣ ਦੇ ਨਾਲ ਗਲਤ ਮਲਤ ਜੇ ਹੋ ਗਏ। ਅੱਛਾ ਜੀ। ਕਿ ਯਾਨੀ ਕਿ ਉੱਠ ਕੇ ਗਲਤੀ ਜਾਂ ਪੰਛੀ ਕਰ ਗਿਆ ਜਾਂ ਸਾਡੇ ਵਾਲਾ ਬੋਲਦ ਕਰ ਗਿਆ, ਯਾਨੀ ਕਿ ਬੋਲਦਾਂ ਗਲਤੀ ਕੀਤੀ, ਸਾਡੇ ਕੋਲੋਂ ਇਹ ਗੱਡੀ ਜਿੱਤ ਗਈ ਇਹਨਾਂ ਦੀ ਰਾਉਂਡ ਦੇ ਰਾਉਂਡ 'ਚ। ਸ਼ਾਮ ਨੂੰ ਇਹਨਾਂ ਫਾਈਨਲ ਵੀ ਵਿਨ ਕਰ ਲਿਆ। ਅੱਛਾ ਜੀ। ਮੁੜ ਕੇ ਬਹੁਤ ਸਾਰੀਆਂ ਇਹੋ ਜਿਹੀਆਂ ਦੌੜਾਂ ਜਿਨ੍ਹਾਂ ਦੇ ਵਿੱਚ ਪਹਿਲੇ ਨੰਬਰ ਤੇ ਅਸੀਂ ਕੱਪ ਨਹੀਂ ਇੰਨੇ ਚੱਕੇ ਲਹਿਦਾ ਗੱਲ, ਲੇਕਿਨ ਮੁਕਾਬਲੇ ਬਹੁਤ ਕੀਤੇ। ਅੱਛਾ ਜੀ। ਜ਼ਰੂਰੀ ਨਹੀਂ ਹੈ ਕਿ ਅਸੀਂ ਪਹਿਲੇ ਨੰਬਰ ਤੇ ਕੱਪ ਚੱਕਿਆ। ਮੈਂ ਜਿੰਨੀ ਵਾਰੀ ਵੀ ਬੋਲਦ ਭਜਾਇਆ, ਸ਼ੁਕਰ ਅੱਲਾ ਅਲਹਮਦੁਲਿਲਾ, ਮੈਂ ਨਾ ਗਰਾਊਂਡ ਦੇ ਦਿਲ ਦੇ ਵਿੱਚ ਹੀ ਬੋਲਦ ਭਜਾਇਆ। ਯਾਨੀ ਕਿ ਮੈਂ ਚੌਥੇ 5ਵੇਂ ਰਾਉਂਡ ਤੋਂ ਮੈਨੂੰ ਹਟ ਕੇ ਬੋਲਦ ਭਜਾਉਣ ਲੱਗਾ, ਚਾਸੀ ਨਹੀਂ ਆਉਂਦੀ, ਮੈਂ ਅੰਦਰੋਂ ਹੀ ਹਾਰ ਜਾਂਦਾ। ਸਹੀ ਜੀ। ਤੀਸਰੇ ਰਾਉਂਡ 'ਚ ਭੱਜ ਕੇ ਔਰ 7ਵੇਂ ਰਾਉਂਡ ਵੱਲ ਨੂੰ ਜਾ ਕੇ 8ਵੇਂ ਵੱਲ ਨੂੰ ਜਾ ਕੇ ਮੈਂ ਅੰਦਰੋਂ ਹਰਿਆ ਹੁੰਦਾ ਵਾ। ਮੈਂ ਕਹਿੰਦਾ ਹੁੰਦਾ ਚਲੋ ਹਾਰ ਤਾਂ ਗਏ ਹੀ ਆ, ਭਾਵੇਂ ਜਿੱਡੀ ਮਰਜ਼ੀ ਨਾਮਵਰ ਗੱਡੀ ਨਾਲ ਗਈ ਹੋਵੇ, ਮੈਨੂੰ ਰਾਉਂਡ ਹੀ ਨਹੀਂ ਪਸੰਦ ਚੌਥੇ 5ਵੇਂ ਤੋਂ ਇਲਾਵਾ। ਤੇ ਇਹ ਜੋੜ ਭਾਜੀ ਫਿਰ ਪੰਛੀ ਨਾਲ ਹੀ ਬਣਦਾ ਰਿਹਾ ਤੁਹਾਡਾ ਜੀ? ਸਾਡਾ ਜੋੜ ਪੰਛੀ ਬੋਲਦ ਦੇ ਨਾਲ ਫਿਰ ਬਣਿਆ। ਉੱਥੇ ਅਸੀਂ ਹਾਰ ਗਏ, ਬੋਲਦ ਗਲਤੀ ਕਰ ਗਏ, ਕਤਾਈ ਕਰ ਗਏ, ਅਸੀਂ ਹਾਰ ਗਏ। ਮੁੜ ਕੇ 96 ਗੋਜਰੇ ਦੌੜ ਹੋਈ ਉੱਥੇ, ਯਾਨੀ ਕਿ ਚਾਚੇ ਇਸ਼ਤੇ ਵਾਲਾ ਬੋਲਦ ਔਰ 80 ਬਲਾਕੀ ਵਾਲਾ ਬੋਲਦ ਇਕੱਠੇ ਜੁੜੇ। ਯਾਨੀ ਕਿ ਮੇਨ ਮਕਸਦ ਗੱਲ ਕਰਦਾ ਇਹ ਆ ਕਿ ਸਾਡਾ ਜੋੜ ਬੋਲਦ ਉਹੀ ਸੀਗੇ। ਇਹ ਚੀਨੇ ਬੋਲਦ ਨਾਲ ਬੋਲਦ ਬਦਲ ਹੋ ਜਾਂਦਾ ਸੀ, ਉਤਲੀ ਸਮ ਵਾਲਾ, ਤੇ ਕਦੀ ਬਲਾਕੀ ਵਾਲੇ ਦੇ ਥੱਲੇ ਇਸ਼ਤੇ ਵਾਲਾ ਆ ਜਾਂਦਾ ਸੀ, ਕਦੀ ਪੈਪਸੀ ਵਾਲਾ ਇਸ਼ਤੇ ਵਾਲੇ ਦੇ ਉੱਤੇ ਆ ਜਾਂਦਾ ਸੀ। ਯਾਨੀ ਕਿ ਰੈਸਟ ਨਾਲ ਬੋਲਦ ਭੱਜਦੇ ਸੀ। ਸਾਡਾ ਬੱਚਾ ਲਵਾ ਸੀਗਾ, ਯਾਨੀ ਕਿ ਲਵਾ ਦੌੜਾਂ 'ਚ ਪਿਆ ਸੀ, ਯਾਨੀ ਕਿ ਮੁਕਾਬਲੇ 'ਚ ਕੁੱਟ ਪੈਂਦੀ ਹੈ। ਅੱਛਾ, ਹਾਂਜੀ ਬਿਲਕੁਲ ਜੀ ਪੈਂਦੀ ਹੈ। ਮੇਨ ਜਿਹੜੀ ਸਾਡੀ ਹਾਰ ਦੀ ਵਜ੍ਹਾ ਮੈਨੂੰ ਇਹ ਆ ਕਿ
ਅਸੀਂ ਰੈਸਟ ਨਹੀਂ ਦਵਾਈ, ਅਸੀਂ ਉਹਨਾਂ ਨਾਲ ਲੱਗਦੇ ਰਹੇ। ਉਹ ਆਪਣਾ ਜੋੜ ਬਦਲਦੇ ਰਹੇ। ਦੇਖੋ 12 ਫਾਟਕੋਂ ਉਹ ਦੌੜ ਜਿੱਤੇ, ਉਹਨਾਂ ਨੇ 50 ਚ ਆ ਕੇ ਉਹੀ ਜੋੜ ਭਜਾਇਆ, ਉੱਥੋਂ ਦੌੜ ਜਿੱਤ ਕੇ ਉਹਨਾਂ ਨੇ ਰੈਸਟ ਦੇ ਦਿੱਤੀ ਬੋਲਦਾਂ ਨੂੰ। ਉਹਨਾਂ ਨੇ ਆਪਣਾ ਚੀਨਾ ਬੋਲਦ ਖੜਾ ਕਰ ਲਿਆ। 80 ਬਲਾਕੀ ਵਾਲੇ ਬੋਲਦ ਦੇ ਥੱਲੇ ਉਹਨਾਂ ਨੇ ਚਾਚੇ ਇਸ਼ਤੇ ਵਾਲਾ ਚਾਂਦ ਬੋਲਦ ਕਰ ਲਿਆ। ਉੱਥੇ ਅਸੀਂ 5ਵੇਂ ਰਾਊਂਡ ਦੇ ਵਿੱਚ ਲੱਗੇ। ਸਾਡਾ ਵੀਡੀਓ ਤੇ ਕਲੋਜ਼ ਫੈਸਲਾ ਹੋਇਆ, ਜਿਹੜਾ ਇੰਨਾ ਕਲੋਜ਼ ਹੋਇਆ ਕਿ ਵੱਡੀ ਸਕਰੀਨ ਤੇ ਚਲਾ ਗਿਆ। ਅੱਛਾ ਜੀ। ਯਾਨੀ ਕਿ 2-2.5 ਘੰਟੇ ਫੈਸਲਾ ਕਲੋਜ਼ ਰਿਹਾ ਔਰ ਵੱਡੀ ਸਕਰੀਨ ਤੇ ਫੈਸਲਾ ਚਲਾ ਗਿਆ, ਜਿਹਦੇ ਵਿੱਚ 80 ਬਲਾਕੀ ਵਾਲੇ ਬੋਲ ਦਾ ਕਿਤੇ ਹਵਾ ਨਾ, ਸਾਡੇ ਬੋਲਾਂ ਦੇ ਪੈਰ ਅੱਗੇ ਸੀ ਔਰ ਹਵਾ 'ਚ ਸੀ, ਉਹਦਾ ਪੈਰ ਡਾਈ ਤੇ ਟੱਚ ਹੋ ਗਿਆ। ਅੱਛਾ ਜੀ, ਉਹ ਵਿਨ ਹੋ ਉਹ ਵਿਨ ਹੋ ਗਏ ਔਰ ਸ਼ਾਮ ਨੂੰ ਉਹਨਾਂ ਨੇ ਦੌੜ ਵੀ ਵਿਨ ਕਰ ਲਈ। ਇੰਨਾ ਕਲੋਜ਼ ਫੈਸਲਾ। ਅਸੀਂ ਨਵੇਂ ਬੰਦੇ ਸੀ, ਇਸ ਗੱਲ ਨੂੰ ਅਸੀਂ ਸਮਝੇ ਨਹੀਂ। ਸਾਡੇ ਮੁੰਡੇ ਜਿਹੜੇ ਨਾਲ ਦੇ ਸੀ ਉਹਨਾਂ ਨੇ ਕਿਹਾ ਵੀ ਪੰਛੀ ਗਲਤੀ ਕਰ ਗਿਆ, ਫਲਾਂ ਗਲਤੀ ਕਰ ਗਿਆ, ਜਾਂ ਉਹਨਾਂ ਨੇ ਕਿਹਾ ਵੀ ਯਾਰ ਸਾਵਾ ਬੋਲਦ ਥੋੜ੍ਹਾ ਜਿਹਾ ਛਾਲਾਂ 4 ਚੰਗੀਆਂ ਮਾਰ ਜਾਂਦਾ। ਸਾਡੇ ਬੰਦਿਆਂ ਨੇ ਗੁੱਸਾ ਕੀਤਾ। ਨਵੇਂ ਬੰਦੇ ਸੀ, ਨਹੀਂ ਸੀ ਐਡਾ ਪਤਾ ਕਿ ਯਾਰ ਜੋੜ ਬਰਕਰਾਰ ਹੀ ਰੱਖੀ ਦੇ ਜਦੋਂ ਇੰਨੇ ਕਲੋਜ਼ ਫੈਸਲੇ ਹੋਣ। ਹਾਂਜੀ। ਅਸੀਂ ਕਿ ਅਸੀਂ ਨਹੀਂ ਭਜਾਉਣਾ, ਇਕੱਠੇ ਨਹੀਂ ਭੱਜੇ। ਯਾਨੀ ਕਿ ਉਹਨਾਂ ਦੇ ਵੀ ਦਿਲ ਚਾਹੀ, ਜ਼ਾਹਰੀ ਗੱਲ ਆ, ਉਹਨਾਂ ਦਾ ਵੀ ਬੋਲਦ ਚੈਂਪੀਅਨ ਸੀ ਹਾਜੀ ਸ਼ਫੀ ਉਹਨਾਂ ਦਾ। ਹਾਂਜੀ। ਸਾਡਾ ਵੀ ਸਾਡੇ ਹੁਣ ਚੈਂਪੀਅਨ ਹੀ ਹੋ ਗਿਆ ਸੀਗਾ, ਜਦੋਂ 4-5 ਵਾਰੀ ਬੋਲਦ ਵੱਧ ਜੇ ਚੈਂਪੀਅਨ ਹੀ ਹੈ। ਬਿਲਕੁਲ। ਉਹ ਆਪਸ ਦੇ ਵਿੱਚ ਜਿਹੜੇ ਮੁੰਡੇ ਸੀ ਬੋਲ ਤਿਆਰ ਕਰਨ ਵਾਲੇ, ਉਹਨਾਂ ਦੀ ਕੋਈ ਥੋੜੀ ਜਿਹੀ ਹੋ ਗਈ ਕਿ ਯਾਰ ਆ ਫਲਾਨਾ ਬੋਲ ਗਲਤੀ ਕਰ ਗਿਆ, ਫਲਾਨਾ ਕਰ ਗਿਆ। ਉਹ ਇੱਕ ਦਿਲ ਦੇ ਵਿੱਚ ਨਾ ਇੱਕ ਰੰਜਿਸ਼ ਜੀ ਬਣ ਗਈ। ਸਹੀ। ਅਗਲੀ ਦੌੜ ਆਈ, ਅਸੀਂ ਜੋੜ ਪਾੜ ਲਏ ਆਪਣੇ ਆਪਣੇ। ਉਹਨਾਂ ਨੇ ਖੈਰ ਕਿਸੇ ਹੋਰ ਬੋਲਦ ਨਾਲ ਜੋੜ ਲਿਆ। ਅਸੀਂ 1-2 ਦੌੜਾਂ ਦੀ ਰੈਸਟ ਦੇ ਲਈ। ਅੱਛਾ ਜੀ। 45-12 ਐਲ ਦੇ ਵਿੱਚ ਬੋਲਦ ਭਜਦਾ ਸੀ ਲਾਡਲਾ। ਸਾਡੇ ਕੋਲ ਜੋੜ ਵਾਸਤੇ ਬੋਲਦ ਕੋਈ ਨਾ। ਅੱਛਾ ਜੀ। ਥੱਲੇ ਭੱਜਦਾ ਸੀ ਉਹ ਥੱਲੇ ਭਜਦਾ ਸੀ। ਚਾਚਾ ਮੂਸਾ ਵਿਹਾੜੀ ਵਾਲਾ, ਉਹਨੇ ਕੁਰਬਾਨ ਦੋਸਤ ਆ ਮੇਰਾ, ਉਹਨੂੰ ਫੋਨ ਕੀਤਾ ਕਿ ਯਾਰ ਇੱਕ ਫਰਾਈ ਲਵਾ ਦੇ। ਇਹਨੇ ਕਿਹਾ ਭਾ ਫਰਾਈ ਕੀ ਲਾਣੀ, ਤੈਨੂੰ ਕਿਤੇ ਦੌੜ ਲਈ ਦੇ ਦਿਆਂਗੇ, ਹੁਣ ਕਿੱਥੋਂ ਏਡੀ ਦੂਰੋਂ ਖਰਚਾ ਕਰਕੇ ਆਉਣਾ। ਨਹੀਂ ਉਹਨੇ ਕਿਹਾ ਯਾਰ ਤੂੰ ਸਾਡੀ ਨਾ ਫਰਾਈ ਲਵਾ ਦੇ 35 ਵਾਲੇ ਬੋਲਦ ਨਾਲ। ਅੱਛਾ ਜੀ। ਅਸੀਂ ਜੀ ਮੈਂ ਕੋਲ ਬੈਠਾ ਸੀ, ਉਹਦਾ ਫੋਨ ਆਇਆ। ਮੈਂ ਕਿਹਾ ਯਾਰ ਵਿਹਲਾ ਵੀ ਤਾਂ ਖੜਾ ਹੀ ਆ, ਫਰਾਈ ਲਵਾ ਦੇ, ਕੀ ਪਤਾ ਹੁੰਦਾ ਅੱਲਾ ਦੇ ਕੰਮਾਂ ਦਾ। ਅਸੀਂ 50 ਵਾਲੇ ਗਰਾਊਂਡ 'ਚ ਫਰਾਈ ਲਾਈ। ਉਸਤਾਦ ਜ਼ਾਹਦ ਨੇ ਫਰਾਈ ਲਾਈ ਸਾਡੇ ਬੋਲਦਾਂ ਦੀ। 36 ਸੈਕਿੰਡ ਦਾ 66 ਪੁਆਇੰਟ ਟਾਈਮ ਆਇਆ। ਅੱਛਾ ਜੀ। 7 ਖੇਤਾਂ ਦਾ। ਸਹੀ। ਤੇ ਬੋਲਦ ਨਾਰਮਲ ਤਰੀਨ ਹੱਕੇ ਉਹਨੇ। ਜਦੋਂ ਇੰਨਾ ਟਾਈਮ ਆਇਆ ਅਸੀਂ ਵੀ ਜੱਜਮੈਂਟ ਲਾਈ। ਬਹੁਤ ਰਲ ਕੇ ਭੱਜੇ ਤਾਂ ਉਸਤਾਦ ਜ਼ਾਹਦ ਨੇ ਗੱਲ ਕਹੀ, ਜਾ ਜਿਹਦੇ ਨਾਲ ਮਰਜ਼ੀ ਲਾ ਦੀ, ਜਿੱਤ ਲੂੰਗਾ। ਠੀਕ। ਤੇ ਮੇਰਾ ਜਨੂਨ ਇਹੀ ਸੀਗਾ ਵੀ ਲੱਗਣਾ ਤਾਂ ਮੈਂ ਉਹਦੇ ਨਾਲ ਆ ਜਿਹੜਾ ਪਿਛਲੀ ਦੌੜ ਜਿੱਤਿਆ। ਸਹੀ। ਚਾਹੇ ਉਹ ਕੋਈ ਜਿੱਤਿਆ, ਮੈਂ ਲੱਗਣਾ ਉਹਦੇ ਨਾਲ ਹੀ ਵੀ ਜਿਹੜਾ ਪਿਛਲੀ ਦੌੜ ਜਿੱਤ ਗਿਆ। ਮੈਂ ਕਿਹਾ ਚੀਨੇ ਨਾਲ ਹੀ ਲੱਗਣਾ। ਅੱਛਾ ਜੀ। ਉਹਨੂੰ ਕਿਹਾ ਠੀਕ। ਅਸੀਂ ਜੀ ਜੋੜ ਲੈ ਗਏ ਇੱਥੇ 50 ਵਾਲੇ ਗਰਾਊਂਡ 'ਚ, ਫੇਰ ਦੌੜ ਆ ਗਈ। ਅਸੀਂ ਜੋੜ ਬਣਾ ਲਿਆ ਲਾਡਲੇ ਬੋਲਦ ਨਾਲ। ਚੀਨਾ ਬੋਲਦ ਔਰ 80 ਬਲਾਕੀ ਵਾਲਾ ਬੋਲਦ ਫਿਰ ਜੁੜੇ ਉਹ ਇਕੱਠੇ। ਅਸੀਂ ਕੱਚੇ ਗੇੜੇ ਉਹਨਾਂ ਨਾਲ ਰੌਣ 'ਚ ਲੱਗੇ। ਅਸੀਂ ਉਹਨਾਂ ਨੂੰ ਵਿਨ ਕੀਤਾ ਔਰ ਸ਼ਾਮ ਨੂੰ ਦੌੜ ਵੀ ਵਿਨ ਕੀਤੀ। ਅੱਛਾ ਜੀ। ਫਿਰ ਇੱਕ ਦੌੜ ਨਾਰੇ ਡਾਢੇ ਆਈ। ਉਹ ਲਾਡਲਾ ਬੋਲਦ ਥੋੜ੍ਹਾ ਜਿਹਾ ਸਟਾਰਟ ਮੱਠਾ ਲੈ ਕੇ ਭੱਜਦਾ ਸੀ। ਉਹ ਦੌੜ 5.5 ਖੇਤ ਨਾਰੇ ਡਾਢੇ ਵਾਲਾ ਛੋਟਾ ਜਿਹਾ ਗਰਾਊਂਡ ਆ, ਉੱਥੇ ਖੈਰ ਅਸੀਂ ਸ਼ਾਇਦ ਦੂਸਰਾ ਜਾਂ ਤੀਸਰਾ ਨੰਬਰ ਕੀਤਾ ਉਸੇ ਜੋੜ ਦੇ ਨਾਲ। ਅੱਛਾ ਜੀ। ਫਿਰ ਪੀਰ ਮਹੱਲ ਵਾਲੇ ਗਰਾਊਂਡ 'ਚ ਦੌੜ ਆ ਗਈ, ਉੱਥੇ ਅਸੀਂ ਲੱਗੇ। ਉਦੋਂ ਵੀ ਅਸੀਂ ਚੀਨੇ ਬੋਲ ਦੇ ਨਾਲ ਹੀ ਲੱਗੇ। ਸਹੀ। ਅਸੀਂ ਚੀਨੇ ਬੋਲ ਦੇ ਨਾਲ ਲੱਗੇ। ਚੀਨਾ ਬੋਲਦ ਔਰ 80 ਬਲਾਕੀ ਵਾਲਾ ਬੋਲਦ ਫਿਰ ਜੁੜੇ। ਅਸੀਂ ਇਹਨਾਂ ਦੇ ਨਾਲ ਕੱਚੇ ਰਾਊਂਡ ਦੇ ਵਿੱਚ ਲੱਗੇ। ਸਾਡੇ ਬੋਲਦ ਨੇ ਔਰ ਲਾਡਲੇ ਬੋਲਦ ਨੇ ਇਹਨਾਂ ਨੂੰ ਪੀਰ ਮਹੱਲ ਵਾਲੇ ਗਰਾਊਂਡ ਦੇ ਵਿੱਚ ਵੀ ਜਿੱਤਿਆ। ਅੱਛਾ ਜੀ। ਕੱਚੇ ਰਾਊਂਡ ਜਿੱਤਿਆ। ਸ਼ਾਮ ਨੂੰ ਖੈਰ ਕੋਈ ਸਵਾਰ ਦਾ ਇਸ਼ੂ ਬਣ ਗਿਆ, ਕਿਉਂਕਿ ਉਸਤਾਦ ਜ਼ਾਹਦ ਨੇ ਸਾਡੀ ਗੱਡੀ ਭਜਾਈ ਔਰ ਬਾਅਦ ਵਿੱਚ ਪੰਛੀ ਔਰ ਢੋਲਣੀਆਂ ਬੋਲਦ ਵੀ ਇਹਨੇ ਭਜਾਏ। ਸ਼ਾਮ ਨੂੰ ਉਹ ਪੰਛੀ ਔਰ ਢੋਲਣੀਆਂ ਬੋਲਦ ਭਜਾਏ ਉਹਨੇ, ਅਤੇ ਸਾਡੇ ਬੋਲਦਾਂ 'ਤੇ ਉਸਤਾਦ ਸ਼ਬੀਰ ਸਾਹਿਬ ਆ ਗਏ। ਕੋਈ ਨੱਥ ਨੁੱਥ ਦਾ ਪਿੱਛੇ ਮਸਲਾ ਬਣ ਗਿਆ। ਬੋਲਦ ਜਦੋਂ ਛੱਡਣ ਲੱਗੇ ਨਾ ਪਿੱਛੋਂ, ਕੋਈ ਨੱਥ ਅੜ ਗਈ ਜੂਲੇ ਦੇ ਵਿੱਚ। ਸਾਡੇ ਬੋਲ 3 ਨੰਬਰ 'ਤੇ ਲੱਗੇ। ਉਸ ਤੋਂ ਬਾਅਦ ਉਸ ਬੋਲ ਦੇ ਨਾਲ ਵੀ ਸਾਡਾ ਯਾਨੀ ਕਿ ਜੋੜ ਬਹੁਤੀ ਦੇਰ ਬਰਕਰਾਰ ਨਹੀਂ ਰਿਹਾ। ਕੋਈ 3-4 ਰਸਾਂ ਜਿਹੜੀਆਂ ਜਿੱਤੀਆਂ ਵਾ ਉਹਦੇ ਨਾਲ ਬਰਕਰਾਰ ਰਿਹਾ। ਜਿੱਥੇ ਇੱਕ ਅੱਧੀ ਵਾਰੀ ਹਾਰ ਆਈ ਉੱਥੇ ਯਾਨੀ ਕਿ ਬੰਦੇ ਅਸੀਂ ਵੀ ਨਵੇਂ ਸੀ, ਨਾਲ ਦੇ ਵੀ ਇੱਦਾਂ ਦੇ ਫਿਰ ਤੁਹਾਨੂੰ ਪਤਾ ਨਵੇਂ ਹੀ ਹੁੰਦੇ ਆ, ਜੋੜ ਟੁੱਟਦੇ ਰਹੇ। ਅੱਛਾ, ਯਾਨੀ ਇਹ ਵੀ ਤੁਹਾਡੀ ਮਿਸਟੇਕ ਹੁੰਦੀ ਰਹੀ ਕਿ ਜਦੋਂ ਕਿਤੇ ਲੂਜ਼ ਕਰ ਜਾਣਾ ਤੁਸੀਂ ਉਹ ਜੋੜ ਚੇਂਜ ਕਰ ਲਿਆ। ਅਕਲਮੰਦੀ ਨਹੀਂ ਕੀਤੀ। ਨਹੀਂ ਸੀ ਕਰਨਾ ਚਾਹੀਦਾ। ਨਹੀਂ ਕਰਨਾ ਚਾਹੀਦਾ ਸੀ, ਭਜਾਣੇ ਚਾਹੀਦੇ ਸੀ ਬੋਲ ਦੇ, ਯਾਨੀ ਕਿ ਜਿੱਤ ਹਾਰ ਬਣੀ ਰਹਿੰਦੀ। ਨਵੇਂ ਬੰਦੇ ਸੀ, ਨਹੀਂ ਐਡਾ ਪਤਾ ਸੀ, ਯਾਨੀ ਕਿ ਲੋਕਾਂ ਦੀਆਂ ਗੱਲਾਂ ਮਗਰ ਵੀ ਬੰਦਾ ਲੱਗ ਜਾਂਦਾ ਜਦੋਂ ਨਵਾਂ ਸ਼ਿਕਾਰੀ ਹੋਵੇ। ਹਾਂਜੀ। ਉਸ ਤੋਂ ਬਾਅਦ ਅਸੀਂ ਚੀਨੇ ਬੋਲਦ ਨਾਲ ਬੜੀ ਵਾਰੀ ਲੱਗੇ। ਭਾਲੋ ਨੇ ਸਾਨੂੰ ਕਿਹਾ ਪਿੱਛੇ ਹਟ ਜਾਓ। ਅੱਛਾ ਜੀ। ਸਾਡਾ ਜੋੜ ਨਾ ਬਣਨਾ, ਕੋਈ ਹਿਸਾਬ ਕਿਤਾਬ ਦੇ ਜੋੜ ਬਣਨੇ। ਚੀਨੇ ਨੇ ਚੀਨੇ ਨੇ ਭਾਈ ਜੀ ਧੁੰਮ ਪਾਤੀ ਫੜ ਕੇ। ਅੱਛਾ ਜੀ। ਸਾਲ ਪੂਰਾ ਸਾਨੂੰ ਚੀਨੇ ਬੋਲਦ ਨੇ ਕਿਹਾ ਲਾਗੇ ਵੀ ਨਹੀਂ ਆਣ ਦੇਣੇ। ਅੱਛਾ ਜੀ। ਅਸੀਂ ਲੱਗਦੇ ਵੀ ਹੁੰਦੇ ਸੀ। ਭਾਲੋ ਸਾਨੂੰ ਯਾਨੀ ਕਿ ਜੇ ਲੱਗੇ ਠੀਕ ਆ, ਨਾ ਲੱਗੇ ਯਾਨੀ ਕਿ ਸਾਡਾ ਨਾ ਕੋਈ ਬੋਲਦਾਂ ਦੀ ਕੈਟਾਗਰੀ ਦੇ ਵਿੱਚੋਂ ਬੋਲ ਦਾ ਨਾਂ ਹੀ ਮੁੱਕਣਾ ਸ਼ੁਰੂ ਹੋ ਗਿਆ। ਅੱਛਾ ਜੀ।
ਕੋਈ ਯਾਰ ਬੇਲੀ ਆ ਗਿਆ ਉਹਨੇ ਮੰਗ ਲਿਆ। ਅੱਜ ਕੱਲ ਲੋਕ ਫੋਨ ਕਿਸੇ ਨੇ ਕੀਤਾ, ਫੋਨ ਤੇ ਬੋਲ ਦੇ ਦਿੱਤਾ, ਮੈਂ ਫੋਨ ਤੇ ਹੀ ਦੇ ਦਿੰਦਾ ਸੀ। ਸਹੀ ਜੀ। ਤੇ ਮੇਰੀ ਇਹੀ ਜ਼ਹਿਨ ਹੁੰਦਾ ਸੀ ਵੀ ਯਾਰ ਜਿਹਦੇ ਕੋਲ ਮੰਗਣਾ ਨਾ ਉਹਦੇ ਕੋਲ ਫੋਨ ਤੇ ਹੀ ਮੰਗ ਲਈਏ। ਅੱਛਾ ਜੀ। ਵੀ ਯਾਰ ਜਿਹਨੇ ਬੈਠਾ ਨਹੀਂ ਦੇਖਿਆ ਉਹਨੇ ਖੜਾ ਕੀ ਦੇਖਣਾ। ਬਿਲਕੁਲ। ਮੈਂ ਇਸੇ ਚੱਕਰ 'ਚ ਰਿਹਾ ਕਿ ਯਾਰ ਫੋਨ ਤੇ ਹੀ ਬੋਲਦ ਮੰਗ ਲਈ। ਸਾਡੇ ਕੋਲ ਫੋਨ ਤੇ ਬੜੇ ਬੋਲਦਾਂ ਨੇ, ਲੋਕਾਂ ਨੇ ਬੋਲਦ ਮੰਗੇ, ਮੈਂ ਦੇਣਾ ਸ਼ੁਰੂ ਕਰਤਾ ਵੀ ਉਹ ਆ ਗਿਆ ਯਾਰ ਸੱਜਣ, ਕੋਈ ਉਹ ਆ ਗਿਆ, ਯਾਨੀ ਕਿ ਸਾਲ ਪੂਰਾ ਨਾ ਸਟੂਡੈਂਟ ਹੀ ਕਰ ਦਿੱਤਾ ਵੀ ਜਿਹਨੇ ਮੰਗਿਆ ਉਹਨੂੰ ਦੇ ਦਿੱਤਾ। ਤੇ ਰੱਜ ਛਿੱਤਰ ਖਾਦੇ ਬੋਲਦ ਲੂਜ਼ ਹੁੰਦਾ ਪਿੱਛੇ ਆ। ਇਹ ਵੀ ਟੈਕਨੀਕਲੀ ਮਿਸਟੇਕ ਆ, ਜਿਹਨੇ ਮੰਗਿਆ ਮਿਸਟੇਕ ਆ। ਅੱਜ ਦੇ ਦੌਰ ਦੇ ਵਿੱਚ ਮੈਂ ਇਹ ਗੱਲ ਕਹਿਣਾ ਕਿ ਉਹ ਮਿਸਟੇਕਾਂ ਮੇਰੇ ਬਹੁਤ ਅੱਗੇ ਆਈਆਂ, ਕਿਉਂਕਿ ਆ ਹੁਣ ਜਦੋਂ ਮੈਂ ਬੋਲਦ ਭਜਾਉਣ ਲੱਗਾ ਮੈਨੂੰ ਪਤਾ ਲੱਗਿਆ ਕਿ ਬੋਲਦ ਮੰਗਣਾ ਕਿੰਨਾ ਔਖਾ। ਸਹੀ ਜੀ। ਸਹੀ ਆ। ਬੰਦੇ ਇੱਥੇ ਕਰਨ ਲੱਗ ਪੈਂਦੇ ਆ ਜੀ, ਚਾਚਾ ਨਹੀਂ ਮੰਨਦਾ, ਮਾਮਾ ਨਹੀਂ ਮੰਨਦਾ, ਵੱਡਾ ਭਰਾ ਨਹੀਂ ਮੰਨਦਾ, ਅੱਬੂ ਨਹੀਂ ਮੰਨਦਾ। ਹਾਂਜੀ। ਜਦੋਂ ਤੁਸੀਂ ਬੂਹੇ ਤੇ ਬੋਲਦ ਰੱਖਿਆ ਨਾ, ਫਿਰ ਇੰਨੀ ਕੁ ਕਪੈਸਿਟੀ ਰੱਖੋ ਕਿ ਤੁਸੀਂ ਕਿਸੇ ਬੰਦੇ ਆਏ ਨੂੰ ਜਾਂ ਹਾਂ ਕਰ ਸਕੋ ਜਾਂ ਨਾ ਕਰ ਸਕੋ। ਮੈਂ ਜਿਹਨੂੰ ਬੋਲ ਦਿੱਤਾ ਮੈਂ ਠੋਕ ਕੇ ਦਿੱਤਾ, ਜਿਹਨੂੰ ਨਹੀਂ ਦਿੱਤਾ ਉਹਨੂੰ ਮੈਂ ਜਵਾਬ ਦਿੱਤਾ ਤਾਂ ਠੋਕ ਕੇ ਦਿੱਤਾ। ਸਹੀ। ਇਹ ਨਹੀਂ ਕਿਹਾ ਵੀ ਮੇਰਾ ਚਾਚਾ ਨਹੀਂ ਮੰਨਦਾ, ਮੇਰਾ ਮਾਮਾ ਨਹੀਂ ਮੰਨਦਾ। ਆ ਹੁਣ ਮੈਂ ਬੋਲਦ ਭਜਾਣਾ ਸ਼ੁਰੂ ਕੀਤਾ, ਪਿੱਛੇ ਸ਼ਹਜ਼ਾਦਾ ਬੱਚਾ ਮੇਰੇ ਕੋਲ ਸੀਗਾ ਤੇ ਖੀਰੇ ਦੋਂਦਿਆਂ ਦੇ ਵਿੱਚ ਮੇਰਾ ਲੱਗ ਲਗਾ ਹੋ ਗਿਆ, ਮੈਨੂੰ ਬੱਚਾ ਮੰਗਣਾ ਪਿਆ। ਮੈਨੂੰ ਪਤਾ ਲੱਗ ਗਿਆ ਕਿ ਬੱਚੇ ਕਿੱਦਾਂ ਮੰਗੀਦੇ ਆ ਲੋਕਾਂ ਕੋਲੋਂ। ਲੋਕੀ ਕਸਮ ਅੱਲਾ ਦੀ ਲੀਲਣੀਆਂ ਕਢਾ ਦਿੰਦੇ, ਅਸੀਂ ਬੰਦਿਆਂ ਦਾ ਹਯਾ ਇੰਨਾ ਕਰ ਜਾਂਦੇ ਹੁੰਦੇ ਸੀ, ਅਸੀਂ ਕਹਿੰਦੇ ਹੁੰਦੇ ਸੀ ਭਜਾ ਲਓ।